ਜਿਹੜਾ ਅੱਲਾ ਲੋਕ ਨੇ ਨਾ, ਜਿਹੜੇ ਰੱਬ ਦੇ ਰੰਗ ਵਿੱਚ ਰੰਗੇ ਨੇ, ਉਹ ਵੀ ਲਲਾਰੀ ਹੁੰਦੇ। ਉਹਨਾਂ ਨੇ ਉਹ ਹੁਨਰ ਸਿੱਖਿਆ ਹੁੰਦਾ ਚੰਗੀ ਤਰ੍ਹਾਂ, ਕਿਵੇਂ ਕਿਸੇ ਨੂੰ ਰੰਗਣਾ ਹੈ। ਹਰ ਐਰੇ ਗੈਰੇ ਨੂੰ ਨਹੀਂ ਰੰਗਦੇ, ਚੰਗੀ ਤਰ੍ਹਾਂ ਪਹਿਲਾਂ ਠੋਕ ਵਜਾ ਕੇ ਦੇਖਦੇ ਨੇ। ਜਿਵੇਂ ਘੜਾ ਨਹੀਂ ਤੁਸੀਂ ਲਈਦਾ, ਕੋਈ ਬਰਤਨ ਲੈਂਦੇ ਮਿੱਟੀ ਦਾ, ਉਹਨੂੰ ਠੋਕ ਵਜਾ ਕੇ ਦੇਖਦੇ ਆ ਕਿ ਉਹ ਜਿਹੜਾ ਮਿੱਟੀ ਦਾ ਬਰਤਨ ਹੈ ਉਹਦੇ 'ਚ ਕੋਈ ਜਾਨ ਹੈ, ਪੱਕਾ ਜਾਂ ਕੱਚਾ ਹੈ। ਤੋ ਕੱਚ ਔਰ ਪੱਕ ਦੇਖਦੇ ਨੇ। ਇਸੇ ਤਰ੍ਹਾਂ ਹੀ ਬਾਬੇ ਜਿਹੜੇ ਨੇ ਨਾ, ਇਹ ਜਿਹੜੇ ਕਿਸੇ ਨੂੰ ਨਵਾਜ਼ਦੇ ਨੇ ਅੱਲਾ ਵਾਲੇ, ਤੇ ਪਹਿਲਾਂ ਉਹਦਾ ਕੱਚ ਪੱਕ ਦੇਖਦੇ ਨੇ ਤੇ ਕੱਚਾ ਜਾਂ ਪੱਕਾ। ਕੱਚਾ ਹੋਵੇ ਨਾ ਤੇ ਧੁਤਕਾਰ ਛੱਡਦੇ ਨੇ, ਜਾ ਦੌੜ ਜਾ, ਗਲਤ ਜਗ੍ਹਾ ਆ ਗਿਆ ਤੂੰ, ਦੌੜ ਜਾ। ਜਾਂ ਕਹਿਣਗੇ ਕੋਈ ਟਾਈਮ ਲਾ ਕੇ ਆ ਯਾਰ, ਕੋਈ 2-4 ਸਾਲ 6 ਸਾਲ ਖੁਦਾ ਦਾ ਵਾਸਤੇ। ਕਿ ਅੰਦਰੋਂ ਜਿਹੜੀ ਤੇਰੇ ਮਨ ਵਿੱਚ ਜਿਹੜਾ ਤੇਰੀ ਮੈਂ ਹੈ, ਕਿਉਂਕਿ ਸਭ ਤੋਂ ਬੜਾ ਇਨਸਾਨ ਦਾ ਜਿਹੜਾ ਨੁਕਸ ਹੈ ਬੰਦੇ ਦਾ, ਜਿਹੜਾ ਇਨਸਾਨ ਨੂੰ ਹਿਊਮਨ ਲੈਵਲ ਤੋਂ ਥੱਲੇ ਲੈ ਜਾਂਦਾ ਹੈ, ਸੁੱਟ ਕੇ ਬਿਲਕੁਲ ਥੱਲੇ ਗਰਾ ਛੱਡਦਾ ਹੈ, ਉਹ ਉਹਦੀ ਮੈਂ ਹੈਗੀ। ਮੈਂ ਬੰਦੇ ਨੂੰ ਜਿਹੜਾ ਉਹ ਜਾਨਵਰ ਬਣਾ ਛੱਡਦਾ। ਜਿਵੇਂ ਕੁੱਤਾ ਨਹੀਂ ਭੌਂਕਦਾ, ਹਊ ਕਰਕੇ ਪੈਂਦਾ ਹੈ, ਜਾਂ ਦਰਿੰਦਾ ਗੁਰਾਉਂਦਾ ਹੈ, ਕੋਈ ਸ਼ੇਰ ਚੀਤਾ ਦਰਿੰਦਾ ਗੁਰਾਉਂਦਾ ਨਾ, ਇਸ ਤਰ੍ਹਾਂ ਬੰਦਾ ਜਿਹੜਾ ਹੈ ਆਪਣੀ ਉਸ ਮੈਂ ਜਿਹੜੀ ਹੈ ਉਹਦੀ ਅੰਦਰ, ਉਹ ਉਹਨੂੰ ਦਰਿੰਦਾ ਬਣਾ ਛੱਡਦੀ ਹੈ। ਇਨਸਾਨ ਨਹੀਂ ਰਹਿੰਦਾ ਬੰਦਾ ਉਸ ਵੇਲੇ। ਤੇ ਬਾਬੇ ਕਹਿੰਦੇ ਨੇ ਪਹਿਲਾਂ ਇਹਨੂੰ ਮਾਰ ਕੇ ਆ, ਮੈਂ ਨੂੰ ਮਾਰ ਕੇ, ਮੈਂ ਨੂੰ ਮੁੰਝ ਕਰ ਨਿੱਕੀ ਕਰਕੇ ਕੁੱਟ, ਭਰੇ ਖਜ਼ਾਨੇ ਰੱਬ ਦੇ ਜੋ ਭਾਵੇ ਸੋ ਲੁੱਟ, ਬਾਬਾ ਫਰੀਦ ਕਹਿੰਦੇ। ਤੇ ਮੀਆਂ ਸਾਹਿਬ ਇਹਦੇ ਲਈ ਲਫ਼ਜ਼ ਸਵਾਲ ਕਰਦੇ ਨੇ ਕਿ ਚਾਹੀਏ ਇਸ਼ਕ ਸਿਪਾਹੀ ਐਸਾ, ਜਿਹੜਾ ਮੈਂ ਨੂੰ ਮਾਰ ਗਵਾਵੇ, ਥਾਣਾ ਕੱਢ ਤਵੀਤ ਵਾਲਾ, ਸਿਫਤਾਂ ਸਭ ਬਦਲਾਵੇ। ਕਿ ਮੈਂ ਨੂੰ ਮਾਰ, ਔਰ ਇਹਦੇ ਲਈ ਇਸ਼ਕ ਚਾਹੀਦਾ ਹੈ। ਇਸ਼ਕ ਸਿਪਾਹੀ, ਕਿਹੜਾ ਸਿਪਾਹੀ? ਜਿਹੜਾ ਇਸ ਅੰਦਰ ਦੀਆਂ ਜਿਹੜੀਆਂ ਸਿਫਤਾਂ ਨੇ, ਨੈਗੇਟਿਵਿਟੀ ਹੈ ਜਿਹੜੀ ਅੰਦਰ, ਜਿਹੜੀਆਂ ਸ਼ਰ ਦੀਆਂ ਜਾਂ ਲਾਲਚ, ਹਸਦ, ਹਵਸ, ਹਿਰਸ, ਇਹ ਸਾਰੇ ਇੱਕ ਕਿਸਮ ਦੀਆਂ ਨਾ ਐਸੀਆਂ ਬਦ ਸਿਫਤਾਂ ਨੇ ਬੰਦੇ ਵਿੱਚ। ਇਹਨਾਂ ਨੂੰ ਕਨਵਰਟ ਕਰਦੇ, ਚੇਂਜ ਕਰ ਦੇਵੇ ਚੰਗੀਆਂ ਸਿਫਤਾਂ ਵਿੱਚ, ਸ਼ਿਫਟ ਕਰ ਦੇਵੇ। ਸੋ ਉਹ ਇਸ਼ਕ ਸਿਪਾਹੀ ਚਾਹੀਦਾ। ਮੀਆਂ ਸਾਹਿਬ ਕਹਿੰਦੇ ਨੇ ਕਿ ਐਸਾ ਇਸ਼ਕ ਸਿਪਾਹੀ ਚਾਹੀਦਾ ਜਿਹੜਾ ਇਹਨਾਂ ਨੂੰ, ਸਿਫਤਾਂ ਨੂੰ, ਜਿਹੜੀਆਂ ਇਨਸਾਨ ਨੂੰ ਡੀ ਹਿਊਮਨਾਈਜ਼ ਕਰਦੀਆਂ, ਇੱਕ ਮਰਤਬੇ ਤੋਂ ਥੱਲੇ ਗਿਰਾ ਛੱਡਦੀਆਂ, ਅਸਫਲ ਸਾਫਲੀਨ ਵਾਲੇ ਪਾਸੇ ਲੈ ਜਾਂਦੀਆਂ ਨੇ। ਇਨਸਾਨ ਦਾ ਮੁਕਾਮ ਤੇ ਬੜਾ ਉੱਚਾ ਹੈਗਾ ਨਾ, ਦੇਖਿਆ ਜਾਵੇ ਤੇ। ਅਗਰ ਕਿਉਂਕਿ ਜਿਹੜਾ ਕੰਮ ਬੰਦੇ ਕੋਲ ਲਿਆ ਜਾ ਰਿਹਾ, ਉਹ ਬਾਕੀਆਂ ਕੋਲ ਤੋਂ ਲਿਆ ਨਹੀਂ ਗਿਆ ਕਿਸੇ ਕੋਲੋਂ। 18,000 ਜਿਹਾ ਜੂਨ ਨੇ, ਉਹਨਾਂ ਵਿੱਚੋਂ ਇੱਕ ਬੰਦਾ ਹੀ ਹੈਗਾ ਜਿਹਨੇ ਇਹ ਹਾਮੀ ਭਰੀ ਸੀ ਜਿਸ ਵੇਲੇ ਰੱਬ ਨੇ ਕਿਹਾ ਮਨ ਅਲਸਤੋ ਬਿਰੱਬਿਕੁਮ, ਤੇ ਉਹਨੇ ਅੱਗੋਂ ਬਲਾ ਕਿਹਾ ਸੀ, ਕਾਲੂ ਬਲਾ, ਉਹਨਾਂ ਕਿਹਾ ਸੀ ਨਾ, ਆਖ ਬਲਾ, ਬਲਾ ਸਹੇੜੀ ਇਨਸਾਨੇ ਨਾਦਾਨੇ। ਮੀਆਂ ਸਾਹਿਬ ਦਾ ਸ਼ੇਰ ਹੈ ਕਿ ਭਾਰ ਇਸ਼ਕ ਦਾ ਕਿਸੇ ਨਾ ਚਾਇਆ, ਹਰ ਹਰ ਉਜ਼ਰ ਬਹਾਨੇ, ਆਖ ਬਲਾ ਕਾਲੂ ਬਲਾ। ਹਾਂਜੀ, ਬਲਾ ਸਹੇੜੀ, ਬਲਾ ਦਾ ਮਤਲਬ ਤੇ ਡਾਇਣ ਹੈ, ਉਹ ਸਹੇੜ ਲਈ, ਆਪਣੇ ਗੱਲ ਪਾ ਲਈ ਉਸਨੇ। ਇਨਸਾਨੇ ਨਾਦਾਨੇ, ਇਨਸਾਨ ਨਾਦਾਨ ਨੇ ਇਹ ਇੰਨੀ ਵੱਡੀ ਬਲਾ ਆਪਣੇ ਗੱਲ 'ਚ ਪਾ ਲਈ। ਇਹ ਹੈ ਇਸ਼ਕ ਦਾ ਕਨਸੈਪਟ। ਮੈਂ ਤਾਂ ਗੱਲ ਕਰ ਰਿਹਾ ਸੀ ਕਿ ਬਾਬੇ ਲਲਾਰੀ ਹੁੰਦੇ ਨੇ, ਤੇ ਜਿਹਨੂੰ ਰੰਗਦੇ ਨੇ ਨਾ ਗੂੜਾ ਰੰਗਦੇ ਚੰਗੀ ਤਰ੍ਹਾਂ, ਐਵੇਂ ਨਹੀਂ ਰੰਗਦੇ। ਅਮਲ ਤੇ ਉਸੇ ਲਾਗੇ ਨਹੀਂ ਆਉਣ ਦਿੰਦੇ। ਜਦੋਂ ਆਪਣਾ ਰੰਗ ਚੜ੍ਹਦੇ ਨਾ, ਉਹ ਫਿਰ ਉਤਰਦਾ ਨਹੀਂ ਹੈਗਾ ਬਾਅਦ 'ਚ, ਸਵਾਲ ਹੀ ਨਹੀਂ ਪੈਦਾ ਹੁੰਦਾ, ਲੈਂਦਾ ਨਹੀਂ ਹੈਗਾ। ਇਹਦੇ ਲਈ ਬੜੇ ਕਿੱਸੇ ਨੇ, ਅਸੀਂ ਉਹ ਡਿਸਕਸ ਕਰ ਸਕਦੇ ਹਾਂ ਕਈ ਬਾਬਿਆਂ ਦੇ ਹਵਾਲੇ ਦੇ ਨਾਲ, ਕਿ ਕਿਸ ਤਰ੍ਹਾਂ ਉਹ ਉਹਨਾਂ ਨੂੰ ਕਹਿੰਦੇ ਨਹੀਂ ਅਜੇ ਜਾ ਤੂੰ ਯਾਰ, ਅਜੇ ਨਹੀਂ, ਫਿਲਹਾਲ ਨਹੀਂ, ਅਜੇ ਤੂੰ ਕੱਚਾ ਹੈ, ਪੱਕਾ ਹੋ ਕੇ ਆ। ਪੂਰਨ ਭਗਤ ਪੱਕਾ ਹੋ ਕੇ ਗਿਆ ਨਾ, ਪੱਕਾ ਹੋਇਆ ਸੀ ਜਿਸਲੇ ਉਹ ਆਇਆ ਖੂਹੀ ਦੇ ਉੱਤੇ, ਖਿਆਲ ਗੁਰੂ ਬਾਲ ਨਾਥ, ਤੇ ਉਹ ਇੱਕਦਮ ਉਹਨੂੰ ਜੋਗ ਦੇ ਛੱਡੀ, ਪੱਕਾ ਸੀ। ਜਿਹੜੇ ਨਾਲ ਨੇ 15-20 ਉਹਦੇ ਚੇਲੇ ਛੇਲੇ ਸਨ, ਉਹਨਾਂ ਨੂੰ ਤੇ ਜੋਗ ਨਹੀਂ ਦਿੱਤੀ ਉਹਨੇ, ਕੱਚੇ ਸਨ। ਰਾਂਝਾ ਵੀ ਪੱਕਾ ਸੀ ਤੇ ਉਹਨੂੰ ਜੋਗ ਮਿਲ ਗਈ ਚੰਨਾ ਟਿੱਲਾ ਜੋਗੀਆਂ ਤੋਂ। ਲੇਕਿਨ ਜਿਹੜੇ ਬਾਕੀ ਦੇ ਬੰਦੇ ਉੱਥੇ ਜੋਗ ਲੈਣ ਆਏ ਸੀ, ਕਈ ਸਾਲਾਂ ਦੇ, 15-20 ਸਾਲਾਂ ਦੇ ਬੈਠੇ ਸੀ, ਉਹਨਾਂ ਜੋਗ ਨਹੀਂ ਲੱਭੀ, ਕੱਚੇ ਸਨ। ਸੋ ਜਿਹੜੀ ਜੋਗ ਹੈ ਉਹ ਤਦ ਮਿਲਦੀ ਹੈ ਜਦੋਂ ਤੁਸੀਂ ਇੱਕ ਨਾਲ ਯਾਰੀ ਲਾਉਂਦੇ। ਤੁਸੀਂ ਨਵੇਂ ਦਾ ਯਾਰ ਬਣਾਈਏ ਵਾਂਗ ਕਮੀਨਿਆਂ ਲੋਕਾਂ, ਉਹ ਨਹੀਂ ਕੰਮ।